3,988 individuals in Punjab identified for radical activities. 220 received money from Sikhs for justice. For their radical activities on social media as part of its strategy to counter growing radicalization of people by Khalistani groups, as well as Pakistani-backed terror smugglers, gangsters nexus in the state. ਉਹਨਾਂ ਨੇ ਕਿਹਾ ਜੀ ਇਹ ਜਿਹੜੇ 3,988 ਨੇ ਇਹਨਾਂ ਚੋਂ 993 ਨੂੰ ਉਹਨਾਂ ਨੇ ਆਇਡੈਂਟੀਫਾਈ ਕਰਕੇ they were directly taken under Punjab Police de-radicalization scheme for counselling and 2007 have been brought back into mainstream, the data shows. ਇਹ ਜਿਹੜੇ ਪ੍ਰੋ ਖਾਲਿਸਤਾਨੀ ਬਾਹਰ ਦੇ ਨੇ ਉਹ ਕਈ ਲਾਈਕ 1984 ਰਾਇਟਸ, ਪੰਜਾਬ ਦਾ ਐਗਰੀਕਲਚਰ ਕ੍ਰਾਈਸਿਸ, ਇਹਨਾਂ ਮੁੱਦਿਆਂ ਨੂੰ ਯੂਜ਼ ਕਰਦੇ ਨੇ ਇਮੋਸ਼ਨਲੀ ਵਲਨਰੇਬਲ ਜਿਹੜੇ ਸਿੱਖ ਯੂਥ ਨੇ ਉਹਨਾਂ ਦੇ ਲਈ। Data was shared by Punjab police officers during the Director General Inspector General Conference 2021 of the Intelligence Bureau. ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ, ਭਾਰਤੀ ਕਬਜ਼ੇ ਵਾਲੇ ਪੰਜਾਬ ਦੀ ਗੱਲਬਾਤ ਕਰਨ ਜਾ ਰਹੇ ਹਾਂ ਕਿ ਪੰਜਾਬ ਵਿੱਚ ਭਾਰਤੀ ਖੁਫੀਆ ਏਜੰਸੀਆਂ ਵੱਲੋਂ ਸਿੱਖ ਨੌਜਵਾਨੀ ਦੇ ਖਿਲਾਫ ਕਾਰਵਾਈਆਂ ਤੇਜ਼ ਕਰ ਦਿੱਤੀਆਂ ਗਈਆਂ ਹਨ। ਇੰਡੀਆ ਨਿਊਜ਼ ਦੀ ਇੱਕ ਪੁਰਾਣੀ ਖਬਰ ਦੇ ਮੁਤਾਬਿਕ ਪੰਜਾਬ ਵਿੱਚ ਲਗਭਗ 4,000 ਵਿਅਕਤੀਆਂ ਦੀ ਸ਼ਨਾਖਤ ਕੀਤੀ ਗਈ ਹੈ ਜਿਹੜੇ ਕਿ ਸੋਸ਼ਲ ਮੀਡੀਆ ਰਾਹੀਂ ਰੈਡੀਕਲ ਬਣ ਚੁੱਕੇ ਹਨ, ਯਾਨੀ ਕਿ ਖਾਲਿਸਤਾਨ ਦੇ ਪੱਕੇ ਹਮਾਇਤੀ ਹਨ। ਸੋ ਪੰਜਾਬ ਨੂੰ ਇੱਕ ਖਤਰਨਾਕ ਦੌਰ ਵੱਲ ਧੱਕਿਆ ਜਾ ਰਿਹਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨੇ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਸਾਡੇ ਵੀਰ ਦਰਸ਼ੀ ਬਰਾੜ ਜੀ ਵੀ ਫਰੀਦਕੋਟ ਤੋਂ ਜੁੜ ਚੁੱਕੇ ਨੇ, ਬਹੁਤ ਬਹੁਤ ਸ਼ੁਕਰੀਆ ਔਰ ਫਤਿਹ ਅਰਜ਼ ਕਰਦੇ। ਅੱਛਾ, ਖਬਰ ਤਾਂ ਇਹ ਅਪਡੇਟਡ ਹੈ ਕਿਉਂਕਿ ਨੀਰਜ ਚੌਹਾਨ ਦੀ ਇਹ ਸਟੋਰੀ ਹੈ ਔਰ ਇੰਡੀਆ ਨਿਊਜ਼ ਦੇ ਵਿੱਚ ਪਹਿਲਾਂ ਛਪੀ 2021 ਦੇ ਵਿੱਚ, ਹੁਣ ਉਹਨਾਂ ਨੇ 9 ਦਸੰਬਰ ਨੂੰ ਅਪਡੇਟ ਕੀਤੀ ਹੈ, ਪਰ ਜਾਂ ਪਹਿਲਾਂ ਮੇਰੇ ਤੋਂ ਇਗਨੋਰ ਹੋਈ। ਪਰ ਮੈਨੂੰ ਇਹ ਲੱਗਾ ਵੀ ਦਿਸ ਇਜ਼ ਆਫ ਇੰਟਰਸਟ ਹੈ ਕਿ ਜੇ 2021 ਦੇ ਵਿੱਚ ਇਹਨਾਂ ਨੇ ਇਸ ਲੈਵਲ ਦੇ ਉੱਤੇ ਸੋਸ਼ਲ ਮੀਡੀਆ, ਕਿਉਂਕਿ ਇਹਨਾਂ ਸੈਂਟਰ ਨੇ ਸਪੈਸ਼ਲ ਗ੍ਰਾਂਟ ਦੇ ਕੇ ਪੰਜਾਬ ਦੀ ਜਿਹੜੀ ਇਹਨਾਂ ਦੀ CID ਔਰ ਦੂਸਰੀਆਂ ਜਿਹੜੀਆਂ ਏਜੰਸੀਜ਼, ਹੁਣ ਤਾਂ ਇਹਨਾਂ ਦੇ NIA ਦੇ ਵੀ ਦਫ਼ਤਰ ਇਹਨਾਂ ਦੇ ਡਿਸਟ੍ਰਿਕਟ ਹੈਡਕੁਆਰਟਰ 'ਚ ਖੋਲ੍ਹੇ ਹੋਏ ਨੇ, ਪਰ ਇੱਕ ਸਪੈਸ਼ਲ ਸੈੱਲ ਬਣਾਇਆ ਜਿਹੜਾ ਸਿਰਫ ਜੋ ਕੁਝ ਸਾਈਬਰ ਤੇ ਆਉਂਦਾ ਹੈ ਉਸ ਨੂੰ ਮੋਨੀਟਰ ਕਰਦੇ ਨੇ ਔਰ ਉਸ ਸਾਰੇ ਦੇ ਥੱਲੇ ਜਿਹੜਾ ਹੈ ਉਹ ਸ਼ਾਰਟ ਲਿਸਟ ਕਰਦੇ ਨੇ, ਫਿਰ ਛਾਪਾ ਕੁਝ ਥਾਵਾਂ ਤੇ ਕੇਸ ਰਜਿਸਟਰ ਕਰਨ ਦੀ ਲਾਈਨ। ਪਰ ਇਹ ਗੱਲ ਕਰਨ ਤੋਂ ਪਹਿਲਾਂ ਮੈਂ ਇਹ ਦੇਖ ਰਿਹਾ ਕਿ ਵੀ ਕਿਵੇਂ ਜਿਹੜਾ ਸੈਂਟਰ ਦਾ ਏਜੰਡਾ ਹੈ ਪੰਜਾਬ ਦੇ ਵਿੱਚ, ਇੱਕ ਪਾਸੇ ਉਹਨਾਂ ਨੇ ਚੰਡੀਗੜ੍ਹ ਦੇ ਉੱਤੇ ਆਪਣੀ ਪਕੜ ਮਜ਼ਬੂਤ ਕਰ ਲਈ ਹੈ ਸੈਂਟਰ ਨੇ। ਹੁਣ ਅੱਜ ਦੀ ਇੱਕ ਖਬਰ ਹੀ ਸੀ ਕਿ ਉਹਨਾਂ ਨੇ ਚੰਡੀਗੜ੍ਹ ਦੇ SSP ਦਾ ਚਾਰਜ ਹਰਿਆਣਾ ਦੀ IPS ਮਨੀਸ਼ਾ ਚੌਧਰੀ ਨੂੰ ਦਿੱਤਾ ਹੈ ਔਰ ਇਹ ਜਿਹੜੇ ਪੰਜਾਬ ਦੇ IPS ਕਾਡਰ ਦੇ ਕੁਲਦੀਪ ਚਾਹਲ ਸੀ ਉਹਨੂੰ ਅਹੁਦੇ ਤੋਂ ਫਾਰਗ ਕੀਤਾ। ਹੁਣ ਜਦੋਂ ਚੰਡੀਗੜ੍ਹ ਦੇ ਵਿੱਚ ਹਿੱਸੇਦਾਰੀ ਵੀ ਸੀ ਪੋਸਟ ਦੀ 60-40 ਦੀ ਰੇਸ਼ੋ ਨਾਲ ਸੀ ਡੋਮੀਨੈਂਟ ਔਰ ਦੂਜੇ, ਇਹ ਹੌਲੀ ਉਹਨਾਂ ਨੇ ਪਹਿਲਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਉੱਤੇ ਵੀ ਆਪਣਾ ਸੈਂਟਰ ਦਾ ਕੰਟਰੋਲ ਕਰਨ ਦੀ ਲਾਈਨ, ਪਰ ਚੰਡੀਗੜ੍ਹ 'ਚ ਈਵਨ ਉਹਨਾਂ ਨੂੰ ਥਾਂ ਅਲਾਟ ਕਰਨੀ ਕਿ ਜੀ ਤੁਸੀਂ ਆਪਣਾ ਅਸੈਂਬਲੀ ਭਵਨ ਬਣਾ ਲਓ। ਔਰ ਭਗਵੰਤ ਮਾਨ ਦੀ ਸਰਕਾਰ ਦਾ, ਕਿਉਂਕਿ ਇਹ ਰਲੇ ਹੋਏ ਨੇ ਕੇਜਰੀਵਾਲ ਔਰ ਇਹ ਸਾਰੇ, ਇਹਦੇ ਉੱਤੇ ਕੋਈ ਸਟੈਂਡ ਨਹੀਂ ਲਿਆ ਗਿਆ। ਹੁਣ ਜਦੋਂ ਅੱਜ ਈਵਨ ਲਾਅ ਐਂਡ ਆਰਡਰ ਦੇ ਮਾਮਲੇ ਦੇ ਵਿੱਚ ਹਰਿਆਣੇ ਦੇ ਪੰਜਾਬ ਦੇ IPS ਨੂੰ ਫਾਰਗ ਕਰਕੇ ਪੰਜਾਬ ਕਾਡਰ ਦੇ ਹਰਿਆਣੇ ਦੇ ਨੂੰ ਕੀਤਾ ਹੈ ਤੇ ਅੱਜ ਇਹ ਪ੍ਰੋਟੈਸਟ ਕਰ ਰਿਹਾ ਪੰਜਾਬ ਗਵਰਨਮੈਂਟ ਆਬਜੈਕਟਸ ਟੂ ਫਿਲਿੰਗ ਆਫ ਚੰਡੀਗੜ੍ਹ SSP post by Haryana cadre officer. CM Bhagwant Mann writes to Union Territory Administrator opposing the decision, says post has traditionally been occupied by Punjab cadre IPS officer. ਸੋ ਮਤਲਬ ਇਹ ਹੈ ਵੀ ਉਹਨਾਂ ਨੇ ਹੌਲੀ ਸਾਰਾ ਹੀ ਜਿਹੜਾ ਕੰਟਰੋਲ ਹੈ ਉਹ ਆਪਣੇ ਹੱਥ ਲੈ ਲਿਆ ਔਰ ਪੰਜਾਬ ਦੀ ਕੀ ਹਾਲਤ ਹੋਏਗੀ ਸਕੂਲਾਂ ਦੇ ਲਿਹਾਜ਼ ਨਾਲ, ਜ਼ੁਬਾਨ ਦੇ ਲਿਹਾਜ਼ ਨਾਲ, ਕਿ ਪੰਜਾਬੀ ਯੂਨੀਵਰਸਿਟੀ ਪਟਿਆਲੇ ਦੇ ਵਿੱਚ ਇਹ ਇੱਕ ਯੂਥ ਫੈਸਟੀਵਲ ਨੂੰ ਪ੍ਰੀਜ਼ਾਈਡ ਕਰਨ ਆਉਂਦਾ ਭਗਵੰਤ ਮਾਨ ਔਰ ਉੱਥੇ ਐਲਾਨ ਕਰਦਾ ਹੈ penalizing students for speaking in Punjabi will invite action.
ਉਹਨੇ ਕਿਹਾ ਜੀ ਕਿਉਂਕਿ ਹੁਣ ਇੰਨੀਆਂ ਕੁ ਖਬਰਾਂ ਨੇ ਪੰਜਾਬ ਦੇ ਸਕੂਲਾਂ ਜਿੱਥੇ ਬੱਚਿਆਂ ਦੇ ਘੜੇ ਲਵਾਏ ਜਾਂਦੇ ਨੇ, ਜਿਹੜੇ ਉੱਥੇ ਕੋਈ ਪੰਜਾਬੀ ਬੋਲਦੇ ਨੇ ਉਹਨਾਂ ਨੂੰ ਜਿਹੜਾ ਉਹ ਸਜ਼ਾ ਦਿੱਤੀ ਜਾਂਦੀ ਹੈ, ਫਾਈਨ ਕੀਤੇ ਜਾਂਦੇ ਨੇ ਜਾਂ ਉਹਨਾਂ ਨੂੰ ਘਰ ਨੂੰ ਭੇਜ ਦਿੱਤਾ ਜਾਂਦਾ ਹੈ। ਔਰ ਪੰਜਾਬੀ ਯੂਨੀਵਰਸਿਟੀ 'ਚ ਖਲੋ ਕੇ ਚੀਫ ਮਿਨਿਸਟਰ ਪੰਜਾਬ ਦਾ ਕਹਿ ਰਿਹਾ ਕਿ ਜੀ ਜੇ ਪੰਜਾਬ ਦੇ ਪੰਜਾਬੀ ਬੋਲਣ ਦੇ ਉੱਤੇ ਕੋਈ ਕਰੇਗਾ ਤੇ ਅਸੀਂ ਇਹ ਤੋਂ ਅੰਦਾਜ਼ਾ ਲਾਓ ਵੀ ਆਲਰੇਡੀ ਬਿਮਾਰੀ ਕਿਸ ਹੱਦ ਤੱਕ ਫੈਲੀ ਹੋਈ ਹੈ, ਕਿਸ ਹੱਦ ਤੱਕ ਪੰਜਾਬ ਦੇ ਵਿੱਚ ਸਾਡੇ ਬੱਚਿਆਂ ਨੂੰ ਸਾਡੀ ਬੋਲੀ ਨੂੰ ਬੇਗਾਨਗੀ ਦਾ ਅਹਿਸਾਸ ਕਰਵਾਇਆ ਜਾ ਰਿਹਾ। ਔਰ ਦੂਸਰੇ ਪਾਸੇ ਹੁਣ ਮੈਂ ਇਹ ਇੰਡੀਆ ਨਿਊਜ਼ ਦੀ ਖਬਰ ਨੂੰ ਦੇਖਾ, ਇਹਦੀ ਹੈਡਲਾਈਨ ਹੀ ਇਹ ਹੈ ਕਿ 3,988 individuals in Punjab identified for radical activities, 220 received money from Sikhs for justice। ਕਿ ਵੀ 3,988, ਇਹਨੂੰ ਅਸੀਂ 4,000 ਹੀ ਮੰਨੀਏ, 12 ਘੱਟ ਰੱਖਿਆ। ਜਦੋਂ ਇੱਦਾਂ ਦੀ ਫਿਗਰ ਦਿੰਦੇ ਨੇ ਆਪਣੇ ਆਪ ਨੂੰ ਕਰੈਕਟ ਦੱਸਣ ਦੇ ਲਈ ਕਿ ਦੇਖੋ ਅਸੀਂ ਬਿਲਕੁਲ ਇੰਨੀ ਚਵਾਨੀਆਂ ਇੰਨੀਆਂ ਦਵਾਨੀਆਂ ਗਿਣ ਕੇ ਦਿੱਤੀਆਂ। ਹੁਣ ਖਬਰ ਦਾ ਲੁਬੇ ਨੀਰਜ ਚੌਹਾਨ ਜਿਹੜਾ ਇਸ ਸਟੋਰੀ ਨੂੰ ਕਰ ਰਿਹਾ। ਪੰਜਾਬ ਪੁਲਿਸ ਆਈਡੈਂਟੀਫਾਈਜ਼ 3,988 ਇੰਡੀਵਿਜੂਅਲਸ ਟਿਲ 2021 2021 ਤੱਕ, ਅਜੇ 2022 ਦੇ ਇਹਨਾਂ 12 ਮਹੀਨਿਆਂ ਦੇ ਵਿੱਚ ਇੰਨੇ ਹੋਰ ਸ਼ਾਮਲ ਹੋ ਗਏ ਹੋਣੇ ਨੇ, ਫॉर देयर ਰੈਡੀਕਲ ਐਕਟੀਵਿਟੀਜ਼ ਔਨ ਸੋਸ਼ਲ ਮੀਡੀਆ as part of its strategy to counter growing radicalization of people by Khalistani groups as well as Pakistani backed terror smugglers gangsters nexus in the state, according to details shared by counter terrorism officials। ਹੁਣ ਤੁਹਾਡੀ ਸੋਸ਼ਲ ਮੀਡੀਆ ਤੇ ਐਕਟੀਵਿਟੀ ਕਾਊਂਟਰ ਟੈਰਰਿਜ਼ਮ ਹੈ, ਉਹਦੇ ਥੱਲੇ ਤੁਹਾਨੂੰ ਜਿਹੜਾ ਉਹ ਟੈਰਰਿਸਟ ਕਮ ਰੈਡੀਕਲ, ਫਿਰ ਨੈਕਸਸ ਦੇ ਨਾਲ ਜੋੜ ਕੇ, ਔਰ ਉਹਦੇ 'ਚ ਉਹਨਾਂ ਨੇ ਕਿਹਾ ਜੀ ਇਹ ਜਿਹੜੇ 3,988 ਨੇ ਇਹਨਾਂ 'ਚੋਂ 993 ਨੂੰ ਉਹਨਾਂ ਨੇ ਆਈਡੈਂਟੀਫਾਈ ਕਰਕੇ they were directly taken under Punjab Police de-radicalization scheme for counselling and 2007 have been brought back into mainstream, the data shows। ਉਹਨੇ ਡਾਟੇ ਮੁਤਾਬਕ ਇਹ ਕਦੇ ਕਿਤੇ ਖਬਰ ਨਹੀਂ ਆਈ ਕਿ ਵੀ 993 ਉਹਨਾਂ ਨੇ ਬੰਦੇ ਚੁੱਕੇ, ਉਹਨਾਂ ਨੂੰ ਕਿੱਥੇ ਜਾ ਕੇ ਕੈਂਪਾਂ 'ਚ ਰੱਖਿਆ। ਡੀ ਰੈਡੀਕਲਾਈਜ਼ ਦਾ ਮਤਲਬ ਇਹ ਹੈ ਕਿ ਉਹਨਾਂ ਨੂੰ ਖਾਲਿਸਤਾਨੀਆਂ ਦੇ ਵਿੱਚ ਵਾੜ ਕੇ ਉਹਨਾਂ ਤੋਂ ਉਹ ਕੰਮ ਕਰਵਾਉਣੇ ਨੇ। ਉਹਨਾਂ ਨੂੰ ਇਹ ਕਹਿਣਾ ਵੀ ਦੇਸ਼ ਭਗਤੀ ਇਹ ਹੈ। ਇਹਨਾਂ ਦੀ ਡੀ ਰੈਡੀਕਲਾਈਜੇਸ਼ਨ ਇਹ ਹੈ ਵੀ ਇੱਕ ਤਾਂ ਹੁੰਦਾ ਨਾ ਕਿਸੇ ਨੂੰ ਨਸ਼ਾ ਹੈ ਤੇ ਤੁਸੀਂ ਕਹਿੰਦੇ ਹੋ ਕਿ ਜੀ ਉਹਨੂੰ ਡੀਟੌਕਸੀਕੇਟ ਜਿਹੜਾ ਤੁਸੀਂ ਕਰਨ ਦੇ ਲਈ ਕਿਸੇ ਨੂੰ ਜ਼ਹਿਰ ਚੜਿਆ ਉਹਦੀ ਡੀਟੌਕਸੀਕੇਸ਼ਨ ਹੈ, ਕੋਈ ਨਸ਼ਾ ਹੈ ਉਹਨੂੰ ਤੁਸੀਂ ਡੀ ਐਡਿਕਸ਼ਨ ਸੈਂਟਰ 'ਚ ਲੈ ਕੇ ਜਾਂਦੇ ਹੋ। ਇਹ ਹੈ ਜੀ ਜਿਹੜੇ ਰੈਡੀਕਲਾਈਜ਼ ਕਰਦੇ ਉਹਨੂੰ ਅਸੀਂ ਡੀ ਰੈਡੀਕਲਾਈਜ਼ ਕਰ ਰਹੇ ਹਾਂ, ਔਰ ਇਹ ਖੁਦ ਮੰਨ ਰਿਹਾ ਹੈ। ਔਰ ਇਹ ਡਾਟਾ ਐਂਟਾਈ ਕਾਊਂਟਰ ਟੈਰਰਿਜ਼ਮ ਡਿਪਾਰਟਮੈਂਟ ਨੇ ਦਿੱਤਾ ਹੈ ਕਿ 993 ਜਿਹੜੇ ਨੇ ਉਹਨਾਂ ਨੂੰ ਸਿੱਧੇ ਤੌਰ ਤੇ ਪੁਲਿਸ ਨੇ ਆਪਣੀ ਸ਼ੈਲਟਰ 'ਚ ਲੈ ਕੇ ਜਿਹੜਾ ਡੀ ਰੈਡੀਕਲਾਈਜ਼ ਕੀਤਾ ਹੈ। ਉਹਨੇ ਕਿਹਾ ਜੀ ਡਾਟਾ ਇਜ਼ ਸਿਗਨੀਫਿਕੈਂਟ ਬਿਕੋਜ਼ ਇਟ ਬੀਅਰਸ ਆਊਟ ਦਾ ਥਿਓਰੀ ਦੈਟ ਖਾਲਿਸਤਾਨ ਗਰੁੱਪਸ mostly from outside India have increased efforts to radicalize young people। ਹੁਣ ਜਦੋਂ ਅਸੀਂ ਕਹਿੰਦੇ ਹਾਂ ਵੀ ਗਰਾਊਂਡ ਦੇ ਉੱਤੇ ਖਾਲਿਸਤਾਨ ਦੀ ਹਮਾਇਤ ਵੱਧ ਰਹੀ ਤੇਜ਼ੀ ਨਾਲ, ਉਹ ਕਹਿੰਦੇ ਨੇ ਅਸੀਂ ਤਾਂ ਇਹੀ ਕਹਿ ਰਹੇ ਹਾਂ ਕਿ ਜੀ ਬਾਹਰਲੇ ਲੋਕ ਜਿਹੜੇ ਨੇ ਉਹ ਇਹਨਾਂ ਨੂੰ ਰੈਡੀਕਲਾਈਜ਼ ਕਰ ਰਹੇ ਨੇ। ਔਰ ਫਿਰ ਉਹਨਾਂ ਨੇ ਇੱਕ ਬੰਬਈ ਬੇਸਡ ਕੋਈ ਸਿਕਿਉਰਿਟੀ ਐਕਸਪਰਟ ਸਮੀਰ ਪਾਟਲ ਉਹਨੂੰ ਕੋਟ ਕੀਤਾ ਕਿ ਜੀ ਉਹਨਾਂ ਨੇ ਜਿਹੜੇ ਪ੍ਰੋ ਖਾਲਿਸਤਾਨੀ ਬਾਹਰ ਦੇ ਨੇ ਉਹ ਕਈ ਲਾਈਕ 1984 ਰਾਇਟਸ, ਪੰਜਾਬ ਦਾ ਐਗਰੀਕਲਚਰ ਕ੍ਰਾਈਸਿਸ, ਇਹਨਾਂ ਮੁੱਦਿਆਂ ਨੂੰ ਯੂਜ਼ ਕਰਦੇ ਨੇ ਐਮੋਸ਼ਨਲੀ ਵਲਨਰੇਬਲ ਜਿਹੜੇ ਸਿੱਖ ਯੂਥ ਨੇ ਉਹਨਾਂ ਦੇ ਲਈ। ਔਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੇ ਪੰਜਾਬ ਦੇ ਵਿੱਚ ਸਿੱਖ ਮਿਲੀਟੈਂਟਸ ਨੂੰ ਸ਼ਹੀਦ ਕਿਹਾ ਜਾਂਦਾ ਹੈ, ਉਹਨਾਂ ਦੇ ਭੋਗ ਪਾਏ ਜਾਂਦੇ ਨੇ, ਡੈਥ ਐਨੀਵਰਸਰੀਜ਼ ਉਹਨਾਂ ਦੇ ਟੱਬਰਾਂ ਨੂੰ ਸਿਰੋਂ ਪਾ ਦਿੱਤਾ ਜਾਂਦਾ ਹੈ। ਔਰ ਇਸ ਦੀ ਵਜ੍ਹਾ ਕਰਕੇ ਜਿਹੜੇ ਨੇ ਇਹ ਲੋਕ ਰੈਡੀਕਲਾਈਜ਼ ਹੋ ਰਹੇ ਨੇ, ਖਾਲਿਸਤਾਨੀ ਬਣ ਰਹੇ ਨੇ। ਹੁਣ ਫਰਦਰ ਹੋਰ ਵੀ ਇਹ ਕਿਉਂਕਿ ਉਹਨਾਂ ਦਾ ਡੇਟਾ ਹੈ ਤੇ ਮੈਂ ਤਾਂ ਜਸਟ ਇੱਕ ਕਿਉਰਿਓਸਿਟੀ ਦੇ ਐਂਗਲ ਤੋਂ ਵੀ ਦੇਖਦਾ ਵੀ ਇਹ ਕਿਸ ਹੱਦ ਤੱਕ ਵੜੇ ਹੋਏ ਨੇ ਵਿੱਚ। ਫਿਰ ਉਹਨਾਂ ਨੇ ਕਿਹਾ ਜੀ ਕਿ ਜਿਹੜਾ ਪੰਜਾਬ ਪੁਲਿਸ ਨੇ ਇਹਦਾ ਐਨਾਲਿਸਿਸ ਕੀਤਾ ਹੈ, 45% ਆਫ ਦਾ ਰੈਡੀਕਲਾਈਜ਼ਡ ਪਰਸਨਸ ਹੈਡ ਸਟੱਡੀਡ ਅਪ ਟੂ 10th ਸਟੈਂਡਰਡ, ਕਿ ਅਨਪੜ੍ਹ ਖਤੂਤ ਨਹੀਂ ਹੈਗੇ। ਉਹਨਾਂ ਚੋਂ 45% ਯਾਨੀ ਹਰ ਦੂਸਰਾ ਜਿਹੜਾ ਇਹਨਾਂ ਨੇ ਇਹ ਆਈਡੈਂਟੀਫਾਈ ਕੀਤੇ ਨੇ ਉਹ 4,000 ਦੇ ਨੇੜੇ, ਉਹਨਾਂ ਚੋਂ 10ਵੀਂ ਪਾਸ ਨੇ। 36% ਅਪ ਟੂ 12th ਸਟੈਂਡਰਡ, 36% ਉਹ ਨੇ ਜਿਹੜੇ 12ਵੀਂ ਪਾਸ ਨੇ। ਐਨਦਰ 16% ਵਰ ਡਿਪਲੋਮਾ ਡਿਗਰੀ ਹੋਲਡਰਸ, ਸਿਰਫ 3% ਜਿਹੜੇ ਨੇ ਉਹ ਇਲੀਟਰੇਟ ਨੇ। ਸਿਰਫ ਇਹਦਾ ਮਤਲਬ ਇਹ ਹੈ ਕਿ 97% ਪੜ੍ਹੇ ਲਿਖੇ ਜਿਹੜੇ ਹਾਈ ਸਕੂਲਰ ਵੀ ਨੇ, ਡਿਪਲੋਮਾ ਹੋਲਡਰ ਵੀ ਨੇ
ਜਾਂ ਮਿਨੀਮਮ 10th ਸਟੈਂਡਰਡ ਉਹਨਾਂ ਨੇ ਕੀਤਾ ਹੋਇਆ, ਉਹਨਾਂ ਨੂੰ ਇਹਨਾਂ ਪੁਲਿਸ ਨੂੰ ਦੱਸਣ ਦੀ ਲੋੜ ਹੈ ਕਿ ਜੀ ਠੀਕ ਕੀ ਹੈ ਤੇ ਗਲਤ ਕੀ ਹੈ। ਫਿਰ ਜਿਹੜੇ ਹੁਣ ਰੈਡੀਕਲਾਈਜ਼ ਇਹਨਾਂ ਦੇ ਕਹਿਣ ਮੁਤਾਬਕ ਉਹਨਾਂ ਦੀਆਂ ਉਮਰਾਂ ਕੀ ਨੇ, 16 ਤੋਂ 25 ਸਾਲ ਜਿਹੜੇ ਨੇ 27% ਨੇ, 26 ਤੋਂ 35 ਸਾਲ ਦੇ ਜਿਹੜੇ ਨੇ ਉਹ 39% ਨੇ। ਹੁਣ 35 ਸਾਲ 'ਚ ਵੀ ਕੋਈ ਜਿਹੜਾ ਉਹ ਭੜਕ ਸਕਦਾ ਬਾਹਰਲਿਆਂ ਤੋਂ। ਐਂਡ ਇੰਟਰਸਟਿੰਗ ਗੱਲ ਇਹ ਹੈ ਵੀ 36 ਸਾਲ ਤੋਂ ਅਬਵ ਵੀ ਜਿਹਨਾਂ ਨੂੰ ਇਹ ਕਹਿੰਦੇ ਨੇ ਉਹ 33.3% ਨੇ। ਸੋ ਹਰ ਤੀਸਰਾ ਬੰਦਾ ਜਿਹੜਾ ਇਹਨਾਂ ਨੇ ਰੈਡੀਕਲਾਈਜ਼ ਦੇ ਨਾਂ ਥੱਲੇ ਰੱਖਿਆ ਉਹ 35 ਸਾਲ ਤੋਂ 36 ਸਾਲ ਤੋਂ ਜ਼ਿਆਦਾ ਦੀ ਉਮਰ ਦਾ। ਮਤਲਬ ਹੁਣ ਇਹ ਜ਼ਾਹਰ ਹੈ ਵੀ ਇਹ ਉਹ ਬੇਸ ਹੈ ਜਿਹੜੇ ਜਿਹਨੂੰ ਇਹ ਆਪਣੇ ਡਾਟੇ ਦੇ ਵਿੱਚ ਦੱਸ ਰਹੇ ਨੇ ਜੀ ਇਹ ਰੈਡੀਕਲਾਈਜ਼ ਹੋ ਗਏ। ਔਰ ਇਹ ਜਿਹੜਾ ਡਾਟਾ ਹੈ, ਡਾਟਾ ਵਾਜ਼ ਸ਼ੇਅਰਡ ਬਾਈ ਪੰਜਾਬ ਪੁਲਿਸ ਆਫਿਸਰਸ during the Director General Inspector General Conference 2021 of the Intelligence Bureau. Hindustan Times has reviewed a copy of the document. ਇਹਨਾਂ ਦੇ ਕੋਲ ਇਹ ਹਿੰਦੁਸਤਾਨ ਟਾਈਮਜ਼ ਨੇ ਨੀਰਜ ਚੌਹਾਨ ਨੇ ਕਵਰ ਕੀਤਾ ਹੈ। ਉਹਨਾਂ ਨੇ ਕਿਹਾ ਜੀ ਸਾਡੇ ਕੋਲ ਇਹਦੀ ਕਾਪੀ ਮੌਜੂਦ ਹੈ ਔਰ ਇਹ 2021 ਦੇ ਵਿੱਚ ਜਿਹਦੇ 'ਚ ਕਿ ਡਾਇਰੈਕਟਰ ਜਨਰਲ ਇੰਸਪੈਕਟਰ ਜਨਰਲ ਇਕੱਠੇ ਹੋਏ ਸੀ, ਉਹਦੇ 'ਚ ਭਾਰਤ ਦੇ ਇੰਟੈਲੀਜੈਂਸ ਬਿਊਰੋ ਨੇ ਇਹ ਡਾਟਾ ਉਹਨਾਂ ਦੇ ਹਵਾਲੇ ਕੀਤਾ ਹੈ। ਹੁਣ ਕਿਉਂਕਿ ਇਹ ਸਾਹਮਣੇ ਆਇਆ ਔਰ ਉਹਨਾਂ ਨੇ ਕਿਹਾ ਜੀ ਪੰਜਾਬ ਪੁਲਿਸ ਆਫੀਸ਼ੀਅਲਸ ਡਿਕਲਾਈਨਡ ਕਮੈਂਟ ਔਨ ਦਾ ਮੈਟਰ। ਪੰਜਾਬ ਪੁਲਿਸ ਵਾਲਿਆਂ ਨੇ ਕਿਹਾ ਜੀ ਅਸੀਂ ਇਸ ਦੇ ਉੱਤੇ ਜਿਹੜਾ ਉਹ ਨਹੀਂ ਕਰਨਾ ਔਰ ਫਿਰ ਇਸ ਨੂੰ ਅੱਗੇ ਫਰਦਰ ਆਪਣੇ ਝੂਠ ਨੂੰ ਟੂਲ ਕਰ ਦੇਣ ਦੇ ਲਈ ਹੋਰ ਜਿਹੜਾ ਉਹਨਾਂ ਨੇ ਕਿ ਜੀ ਇੰਨਾ ਪੈਸਾ ਬਾਹਰੋਂ ਆਇਆ, ਇੰਨਾ ਕੈਨੇਡਾ ਬੇਸਡ ਫਲਾਣੇ ਨੇ ਭੇਜਿਆ ਤੇ ਢਿਮਕੇ ਨੇ ਭੇਜਿਆ। ਔਰ ਫਿਰ ਉਹਨਾਂ ਨੇ ਇੱਕ IPS ਆਫੀਸਰ ਲੇਡੀ ਸਿੱਖ ਬੀਬੀ ਕੰਵਰਦੀਪ ਕੌਰ ਉਹਨੂੰ ਉਹਦੇ ਐਨਾਲਿਸਿਸ ਨੂੰ ਕੋਟ ਕੀਤਾ ਹੈ ਕਿ ਉਹਨੇ ਆਪਣੇ ਐਨਾਲਿਸਿਸ 'ਚ ਕਿਹਾ ਕਿ ਜੀ ਇਹ ਜਿਹੜਾ COVID-19 ਪੈਂਡੇਮਿਕ 2021 ਫਾਰਮਰ ਐਜੀਟੇਸ਼ਨ ਦਾ ਫਾਇਦਾ ਚੁੱਕਦੇ ਆ, ਇਹ ਜਿਹੜੇ ਨੇ ਨੌਜਵਾਨਾਂ ਨੂੰ ਐਲਿਓਰ ਕਰ ਰਹੇ ਨੇ ਫਾਈਨੈਂਸ਼ੀਅਲ ਹੈਲਪ ਦੇਣ ਦੇ ਥੱਲੇ। ਔਰ ਇਸ ਦੇ ਨਾਲ ਨਾਲ ਉਹਨਾਂ ਨੇ ਫਿਰ ਰੈਫਰੈਂਡਮ 2026 ਫਾਰ ਜਸਟਿਸ ਇਹਨਾਂ ਸਾਰਿਆਂ ਨੂੰ ਐਂਡ ਉਹਨਾਂ ਨੇ ਕਿਹਾ ਇਟ ਹੈਜ਼ ਬੀਨ ਲਾਂਚਿੰਗ ਐਂਡ ਕ੍ਰੀਏਟਿੰਗ ਵੈਬਸਾਈਟਸ, ਫੇਸਬੁੱਕ ਪੇਜਸ, YouTube ਚੈਨਲਸ, Twitter handles on different names for propagating its radical agenda। ਇਹ ਨਹੀਂ ਇਹਨਾਂ ਨੇ ਕਿਹਾ ਕਿ ਭਾਈ ਇਹਨਾਂ ਨੇ ਕਿੰਨੇ ਚੈਨਲ ਬੰਦ ਕੀ ਆਪਣੇ ਕਿੰਨੇ ਹਜ਼ਾਰ ਖੋਲੇ ਹੋਏ ਨੇ, ਕਿੰਨੇ ਜਿਹੜੇ ਇਨਫੋਰਮੇਸ਼ਨ ਦੇਣ ਲਈ ਨੇ। ਔਰ ਚੈਨਲ ਤਾਂ ਪੰਜਾਬ 'ਚ ਇੰਨੇ ਜ਼ਿਆਦਾ ਨੇ ਕਿ ਇੱਕ ਐਂਕਰ ਕਹਿਤਾ ਉਹਨੇ ਜੋਕਿੰਗਲੀ ਰਿਹਾ ਸੀ, ਉਹਨੇ ਕਿਹਾ ਜੀ ਜਿਵੇਂ ਅਡਾਨੀਆਂ ਨੇ NDTV ਖਰੀਦਿਆ ਔਰ ਉਹਨਾਂ ਨੇ ਕਿਹਾ ਜੀ ਪੰਜਾਬ ਦੇ ਵਿੱਚ ਵੀ ਜਿਹੜੇ ਨੇ ਉਹ ਪੰਜਾਬੀ ਮੀਡੀਆ ਵੀ ਖਰੀਦ ਲਓ ਪੰਜਾਬ ਦਾ ਜਿਹੜੇ ਨੇ। ਔਰ ਕਹਿੰਦੇ ਅਡਾਨੀ ਪੰਜਾਬ 'ਚ ਆਇਆ, ਉਹਨੇ ਕਿਹਾ ਜੀ ਪੰਜਾਬ 'ਚ ਕਿੰਨੇ ਕਿਹੜੇ ਕਿਹੜੇ ਚੈਨਲ, ਉਹਨਾਂ ਨੇ ਕਿਹਾ ਦੇਖਿਆ ਜੀ ਹਰ 5ਵਾਂ ਬੰਦਾ ਹੀ ਪੱਤਰਕਾਰ ਹੈ ਇੱਥੇ। ਤੇ ਉਹਨੇ ਕਿਹਾ ਆਪਣੀ ਦੌਲਤ ਦਾ ਉਹਨੇ ਹਿਸਾਬ ਲਾਇਆ, ਉਹਨੇ ਕਿਹਾ ਤੇ ਮੇਰੀ ਦੌਲਤ ਮੁੱਕ ਜਾਣੀ ਹੈ ਜੇ ਮੈਂ ਖਰੀਦਣ ਲੱਗਾ। ਇਹ ਜਿਹੜੇ ਨੇ 29 ਮਿਲੀਅਨ ਲੋਕਾਂ 'ਚ ਹਰ 5ਵਾਂ ਬੰਦਾ ਪੱਤਰਕਾਰ ਬਣਿਆ ਹੋਇਆ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਜਿਹੜਾ ਹੁੰਦਾ ਆਪਣਾ ਫੋਨ ਔਨ ਕਰਦਾ ਕਹਿੰਦਾ ਜੀ ਮੈਂ ਲਾਈਵ ਹੋ ਗਿਆ ਤੇ ਮੈਨੂੰ ਦੱਸੋ। ਸੋ ਕਹਿੰਦੇ ਵੀ ਉਹ ਅਡਾਨੀ ਦੌੜ ਗਿਆ, ਕਹਿੰਦਾ ਜੀ ਮੈਂ ਇਹ ਪੰਜਾਬੀਆਂ ਨੂੰ ਨਹੀਂ ਖਰੀਦ ਸਕਦਾ, ਮੈਂ ਇੱਥੇ ਤਾਂ ਹਰ 5ਵਾਂ ਬੰਦਾ ਪੱਤਰਕਾਰ ਹੈ। ਸੋ ਹੁਣ ਇਹਨਾਂ ਨੇ ਜਿਹੜੀ ਆਵਾਜ਼, ਕਿਉਂਕਿ ਪੰਜਾਬ ਦੇ ਵਿੱਚ ਇਹਨਾਂ ਨੇ ਉਸ ਲੈਵਲ ਦਾ ਇੱਕ ਮਾਹੌਲ ਕ੍ਰੀਏਟ ਕੀਤਾ ਹੋਇਆ ਸੀ ਜਦੋਂ ਤੱਕ ਇਹ ਸੋਸ਼ਲ ਮੀਡੀਆ ਨਹੀਂ ਸੀ ਕਿ ਲੋਕਾਂ ਤੱਕ ਜਾਣਕਾਰੀ ਨਹੀਂ ਸੀ ਪਹੁੰਚਦੀ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਫਾਰਮਰ ਮੂਵਮੈਂਟ ਦੇ ਵੇਲੇ ਪੰਜਾਬ ਦੇ ਵਿੱਚ ਮੈਕਸਿਮਮ ਐਜੂਕੇਸ਼ਨ ਹੋਈ, ਯੰਗਸਟਰਸ ਤੱਕ ਵੀ ਆਪਣਾ ਫਖਰ ਵੀ, ਇਤਿਹਾਸ ਵੀ। ਔਰ ਉਹਦੇ 'ਚ ਮੈਂ ਸਮਝਦਾ ਵੀ ਇਹ ਜਿਹੜੀ ਸਾਡੀ ਕਲਾਕਾਰ ਇੰਡਸਟਰੀ ਹੈ, ਭਾਵੇਂ ਸਿੱਧੂ ਮੂਸੇਵਾਲੇ ਤੋਂ ਬਾਅਦ ਤਾਂ ਸਭ ਕੁਝ ਧੜਮ ਕਰਕੇ ਡਿੱਗ ਹੀ ਪਿਆ, ਉਸ ਤੋਂ ਬਾਅਦ ਤਾਂ ਉਹ ਜਿਹੜੀ 900 ਕਰੋੜ ਦੀ ਵੱਡੀ ਪੰਜਾਬੀ ਇੰਡਸਟਰੀ ਸੀ ਉਹ ਲੱਭੇ ਹੀ ਨਹੀਂ ਹੈ। ਹੁਣ ਤਾਂ ਇਹਨਾਂ ਨੇ ਵੀ, ਏਜੰਸੀਆਂ ਨੇ ਵੀ ਉਹਦਾ ਇੱਕ ਪਾਸੇ ਉਹਨਾਂ ਨੇ ਆਪ ਮਾਰਿਆ ਸਿੱਧੂ ਮੂਸੇਵਾਲਾ ਨੂੰ, ਹੁਣ ਉਹਦਾ ਬਹਾਨਾ ਬਣਾ ਕੇ ਜੀ ਉਹਨੂੰ ਔਲਖ ਨੂੰ, ਮਨਕੀਰਤ ਔਲਖ ਨੂੰ ਸੱਦ ਲਿਆ, ਬੱਬੂ ਮਾਨ ਨੂੰ ਸੱਦ ਲਿਆ, ਫਲਾਣੇ ਢਿਮਕੇ ਨੂੰ। ਇੰਨੀ ਕੁ ਹਰਾਸਮੈਂਟ ਪੈਦਾ ਕਰ ਦਿੱਤੀ ਹੈ ਇਹਨਾਂ ਨੇ। ਔਰ ਉਹ ਛੁਤਰ ਬੇਮੁਹਾਰ ਵਾਂਗ, ਕਿਉਂਕਿ ਜਿੰਨੀਆਂ ਮਰਜ਼ੀ ਗੈਂਗਾਂ ਬਣਾ ਦਿਓ, ਲਾਰੈਂਸ ਦਾ ਉਹ ਫੜਿਆ ਗਿਆ ਗੈਂਗ ਦਾ, ਉੱਥੋਂ ਆ ਗਿਆ। ਹੁਣ ਸਾਰੇ ਮੀਡੀਆ 'ਚੋਂ ਖਬਰ ਗਾਇਬ ਹੋ ਗਈ ਕਿ ਜਿਹੜਾ ਤੁਸੀਂ ਕੈਲੀਫੋਰਨੀਆ ਦੇ ਵਿੱਚ ਗੋਲਡੀ ਬਰਾੜ ਫੜਿਆ ਸੀ, ਜਿਹੜਾ ਭਗਵੰਤ ਮਾਨ ਉੱਥੇ ਗੁਜਰਾਤ 'ਚ ਕਹਿੰਦਾ ਸੀ ਫੜ ਲਿਆ ਹੁਣੇ ਹੀ ਅਸੀਂ ਜਿਹੜਾ ਉਹਨੂੰ ਚੁੱਕ ਕੇ ਲੈ ਆਉਣਾ, ਤੁਸੀਂ ਦੇਖੋ ਖਬਰਾਂ 'ਚੋਂ ਗਾਇਬ ਹੋ ਗਏ। ਸੋ ਹਾਲਾਤ ਇਹਨਾਂ ਨੇ ਇਹ ਕੀਤੇ ਹੋਏ ਨੇ ਕਿ ਵੀ ਕੋਈ ਖਬਰ ਜਿਹੜੀ ਹੈ ਉਹ 24 ਘੰਟੇ ਤੋਂ ਜ਼ਿਆਦਾ ਨਹੀਂ ਉਹ ਦਮ ਤੋੜ ਜਾਂਦੀ ਹੈ। ਪਰ ਮਿਸ ਇਨਫੋਰਮੇਸ਼ਨ ਇਸ ਲੈਵਲ ਦੇ ਉੱਤੇ ਚੱਲ ਰਹੀ ਹੈ
ਔਰ ਇੱਥੇ ਇਹ ਜਿਹੜੀ ਸਟੋਰੀ ਹੈ ਇਹ ਮੈਂ ਸਮਝਦਾ ਵੀ ਏਡੀ ਮੇਜਰ ਸਟੋਰੀ ਸੀ ਕਿ ਭਾਈ ਉਹਨਾਂ ਨੇ 4000 ਬੰਦਾ ਪੰਜਾਬ 'ਚ ਆਇਡੈਂਟੀਫਾਈ ਕੀਤਾ ਹੈ ਕਿ ਜੀ ਇਹ ਰੈਡੀਕਲਾਈਜ਼ ਨੇ, 900 ਪੁਲਿਸ ਨੇ ਆਪਣੇ ਵਿੰਗਸ ਥੱਲੇ ਲਿਆ ਹੈ। ਫਿਰ ਇਹ ਜਦੋਂ ਅਸੀਂ ਜਦੋਂ ਮਲੋਏ ਧਰ ਹੋਏ IB ਦਾ ਅੰਕੜਾ ਹੈਗਾ, ਔਰ ਮਲੋਏ ਧਰ ਇੰਟੈਲੀਜੈਂਸ ਬਿਊਰੋ ਦਾ ਚੀਫ ਸੀ, ਜਦੋਂ ਉਹਨੇ ਪੰਜਾਬ ਦੇ ਉਹਨੇ ਓਪਨ ਸੀਕ੍ਰੇਟਸ ਕਿਤਾਬ ਵੀ ਲਿਖੀ ਪੰਜਾਬ ਦੇ ਵਿੱਚ ਕਿਵੇਂ ਡੀਰੇਲ ਕੀਤਾ ਸਾਰੀ ਮੂਵਮੈਂਟ ਨੂੰ। ਔਰ ਉਹਨਾਂ ਜ਼ਮਾਨਿਆਂ 'ਚ ਨੋਨ ਸੀ ਕਿ ਵੀ ਉਹਨਾਂ ਨੇ ਕਿਵੇਂ ਬਿਹਾਰ UP ਚੋਂ ਕੁਛ ਜਿਹੜੇ ਨੇ ਗ੍ਰੰਥੀ ਨੁਮਾ ਜਿਹਨਾਂ ਨੇ ਅੰਮ੍ਰਿਤ ਰਿਕਰੂਟ ਕੀਤੇ, ਕਿਵੇਂ ਦਮਦਮੀ ਟਕਸਾਲ ਦੇ ਗ੍ਰੰਥੀ ਬਣਾਏ, ਉਹਨਾਂ ਦੀ ਟ੍ਰੇਨਿੰਗ ਦਿੱਤੀ, ਜਾਂ ਹੋਰ ਧਾਰਮਿਕ ਅਦਾਰਿਆਂ ਦੀ ਕਿਵੇਂ ਗੁਰਦੁਆਰਿਆਂ 'ਚ ਫਿੱਟ ਕੀਤੇ, ਕਿਵੇਂ ਉਹਨਾਂ ਨੇ ਜਾਣਕਾਰੀ ਦੱਸੋ। ਇਹ ਏਜੰਡਾ ਤਾਂ ਉਹਨਾਂ ਦਾ 80s ਦੇ ਵਿੱਚ ਸੀ, ਈਵਨ ਬਿਫੋਰ 84 ਵਾਪਰਨ ਤੋਂ ਹੀ ਪਹਿਲਾਂ ਉਹਨਾਂ ਨੇ ਆਪਣੇ ਬੰਦੇ ਜਿਹੜੇ ਨੇ ਉਹ ਵਿੱਚ ਫਿੱਟ ਕੀਤੇ ਹੋਏ ਸੀ, ਜਿਹੜੇ ਉਹਨਾਂ ਤੱਕ ਜਾਣਕਾਰੀ ਪਹੁੰਚਾਉਂਦੇ ਸੀ। ਹੁਣ ਤਾਂ ਇਹ ਸੋਸ਼ਲ ਮੀਡੀਆ ਦੀ ਪਿਕ ਹੈ, 4000 ਬੰਦਾ ਪੰਜਾਬ ਜਿਹੜਾ ਇਹਨਾਂ ਨੇ ਇਸ ਐਂਗਲ ਤੋਂ ਲਿਆਂਦਾ। ਸੋ ਸਾਡਾ ਵਾਹ ਇਸ ਕਿਸਮ ਦੇ ਦੁਸ਼ਮਣ ਨਾਲ ਹੈ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣਾ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।